ਜਿਹੜੇ ਨੇਸ਼ਨਸ ਆ, ਜਿਹੜੇ ਮੁਲਕਾਂ ਦੇ ਲੋਕ ਅਮਰੀਕਾ 'ਚ ਰਹਿੰਦੇ ਹੈਗੇ ਆ ਤੇ ਵੈਲਫੇਅਰ ਲੈਂਦੇ ਹੈਗੇ ਆ, ਉਹਨਾਂ ਦਾ ਇੱਕ ਪੂਰਾ ਡਾਟਾ ਜਿਹੜਾ ਆ ਹੁਣ ਆਇਆ ਹੈਗਾ। ਤੇ ਉਸ ਡਾਟਾ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਲੋਕ ਆ, ਬੜੀ ਵੱਡੀ ਗਿਣਤੀ ਦੇ ਵਿੱਚ ਫੂਡ ਸਟੈਂਪ, ਪਬਲਿਕ ਬੈਨੀਫਿਟਸ, ਇਹ ਸਾਰਾ ਕੁਝ ਲੈਂਦੇ ਹੈਗੇ ਆ। ਇਹ ਪ੍ਰੈਜ਼ੀਡੈਂਟ ਯੂਐਸ ਦੇ ਜੋ ਹੈਗੇ ਡੋਨਲਡ ਟਰੰਪ, ਉਹਨਾਂ ਨੇ ਕੱਲ੍ਹ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਆ। ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਚਾਈਨਾ, ਰਸ਼ੀਆ, ਪਾਕਿਸਤਾਨ, ਇਹਨਾਂ ਮੁਲਕਾਂ ਦੇ ਜਿਹੜੇ ਇਮੀਗ੍ਰੈਂਟ ਆ ਉਹ ਸਭ ਤੋਂ ਵੱਧ ਹਾਈਐਸਟ ਲੈਵਲ ਆਫ ਗਵਰਨਮੈਂਟ ਅਸਿਸਟੈਂਸ ਲੈਂਦੇ ਹੈਗੇ ਆ। ਤੇ ਇਸ ਪੋਸਟ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਪਾਇਆ ਭਈ, ਕਹਿੰਦੇ ਭਈ ਮੋਰ ਦੈਨ 80 ਕੰਟਰੀਜ਼ ਜਿਹੜੀਆਂ ਆ ਉਹ ਯੂਐਸ ਏਡ ਤੇ ਡਿਪੈਂਡ ਕਰਦੀਆਂ। ਹੁਣ ਇੱਥੋਂ ਤੁਸੀਂ ਦੇਖ ਲਓ, ਸਭ ਤੋਂ ਜ਼ਿਆਦਾ ਜਿਹੜੇ ਆ ਭੂਟਾਨ ਦੇ ਲੋਕ ਆ, 81.4% ਜਿਹੜੇ ਭੂਟਾਨ ਦੇ ਇਮੀਗ੍ਰੈਂਟਸ ਆ ਉਹ ਗਵਰਨਮੈਂਟ ਦੀ ਅਸਿਸਟੈਂਸ ਲੈਂਦੇ ਹੈਗੇ ਆ। ਚਾਹੇ ਉਹ ਫੂਡ ਸਟੈਂਪ ਹੋਣ, ਚਾਹੇ ਉਹ ਹਾਊਸਿੰਗ ਅਸਿਸਟੈਂਸ ਹੋਵੇ, ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਅਸਿਸਟੈਂਸ ਹੈਗੀ ਆ। ਇਸ ਤੋਂ ਬਿਨਾਂ ਕਹਿੰਦੇ ਵੀ ਯੇਮਨ ਅਰਬ ਰਿਪਬਲਿਕ ਦੇ 75.2%, ਸੋਮਾਲੀਆ ਦੇ 71.9% ਲੋਕ ਜਿਹੜੇ ਆ ਉਹ ਅਸਿਸਟੈਂਸ ਲੈਂਦੇ ਹੈਗੇ ਆ। 40.2% ਪਾਕਿਸਤਾਨ ਦੇ, 33.9% ਰਸ਼ੀਆ ਦੇ ਤੇ 32.9% ਚਾਈਨੀਜ਼ ਇਮੀਗ੍ਰੈਂਟ, ਇਹ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ। ਇਹ ਡਾਟਾ ਜਿਹੜਾ ਪੇਸ਼ ਕੀਤਾ ਗਿਆ ਹੈਗਾ। ਸੋ ਇਹਦੇ ਵਿੱਚ ਇੰਡੀਆ ਲਿਸਟ 'ਚ ਨਹੀਂ ਆਇਆ ਹੈਗਾ, ਕਿਉਂਕਿ ਹਾਲਾਂਕਿ ਇੰਡੀਆ ਦੀ ਬਹੁਤ ਵੱਡੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਆ ਉਹ ਯੂਐਸਏ ਦੇ ਵਿੱਚ ਰਹਿੰਦੀ ਹੈਗੀ ਆ। ਸੋ ਇਹ ਤੋਂ ਇਹ ਪਤਾ ਲੱਗਦਾ ਆ ਵੀ ਇੰਡੀਆ ਦੇ ਲੋਕ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੀ ਗਵਰਨਮੈਂਟ ਅਸਿਸਟੈਂਸ ਆ ਇੰਡੀਅਨ ਮੂਲ ਦੇ, ਉਹਨਾਂ 'ਚ ਸਾਰੇ ਆ ਜਾਂਦੇ ਆਪਾਂ। ਚਾਹੇ ਉਹ ਫੂਡ ਸਟੈਂਪਾਂ ਹੋਣ, ਚਾਹੇ ਉਹ ਹਾਊਸਿੰਗ ਅਸਿਸਟੈਂਸ ਹੋਵੇ, ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਗਵਰਨਮੈਂਟ ਦੀ ਅਸਿਸਟੈਂਸ ਆ ਉਹ ਨਹੀਂ ਲੈਂਦੇ ਜਾਂ ਬਹੁਤ ਘੱਟ ਲੈਂਦੇ ਹੈਗੇ ਆ। ਕਹਿੰਦੇ ਵੀ ਇੰਡੀਅਨ ਅਮਰੀਕਨ ਸੈਕੰਡ ਲਾਰਜੈਸਟ ਏਸ਼ੀਅਨ ਗਰੁੱਪ ਹੈਗਾ ਯੂਐਸਏ ਦੇ ਵਿੱਚ, ਜੋ 21% ਏਸ਼ੀਅਨ ਪੋਪੂਲੇਸ਼ਨ ਦਾ ਬਣਦਾ ਹੈਗਾ। 2023 ਦੇ ਵਿੱਚ 5.2 ਮਿਲੀਅਨ ਭਾਰਤੀ ਮੂਲ ਦੇ ਲੋਕ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਰਹਿੰਦੇ ਆ। ਇਹ ਯੂਐਸ ਸੈਂਸਸ ਬਿਊਰੋ ਦਾ ਜਿਹੜਾ ਡਾਟਾ ਆ ਉਹਦੇ ਮੁਤਾਬਕ ਦੱਸਿਆ ਗਿਆ ਆ। ਤੇ ਭਾਰਤੀ ਮੂਲ ਦੇ ਲੋਕ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੇ ਹਾਈਐਸਟ ਅਰਨਿੰਗ ਇਮੀਗ੍ਰੈਂਟ ਗਰੁੱਪ ਹੈਗੇ ਯੂਐਸਏ ਦੇ ਵਿੱਚ। ਇਹ 2025 ਦੀ ਜਿਹੜੀ ਪਿਊ ਰਿਸਰਚ ਸੈਂਟਰ ਰਿਪੋਰਟ ਆ, ਉਹਦੇ ਮੁਤਾਬਕ ਹੈਗੀ ਆ। ਇੰਡੀਅਨ ਹਾਊਸ ਹੋਲਡਸ ਐਵਰੇਜ ਕਹਿੰਦੇ ਇਨਕਮ 1,51,000 ਸੀ 2023 ਦੇ ਵਿੱਚ। ਇਹ ਬਹੁਤ ਮੱਚ ਹਾਇਰ ਆ ਦੈਨ ਅਮਰੀਕਨ ਤੇ ਹੋਰ ਜਿਹੜੇ ਲੋਕ ਆ ਉਹਨਾਂ ਨਾਲੋਂ। ਐਵਰੇਜ ਇੰਡੀਅਨ ਅਮਰੀਕਨ 85,300 ਦੇ ਕਰੀਬ ਜਿਹੜੇ ਡਾਲਰ ਆ ਉਹ ਅਮਰੀਕਾ ਦੇ ਵਿੱਚ ਉਹਨਾਂ ਦੀ ਇਨਕਮ ਹੈਗੀ ਆ। ਸੋ ਪਾਵਰਟੀ ਰੇਟ ਇੰਡੀਅਨਸ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੈਗਾ ਜੋ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਬਿਜ਼ਨਸ ਸਟੈਂਡਰਡ ਜੋ ਆ ਉਹਨਾਂ ਨੇ ਅੱਜ ਪੂਰੀ ਰਿਪੋਰਟ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਆ ਵੀ ਕਿਉਂ ਅਸੀਂ ਉਹਨਾਂ ਲੋਕਾਂ ਦੇ ਪਿੱਛੇ ਹੈਗੇ ਆ, ਉਹਨਾਂ ਇਮੀਗ੍ਰੈਂਟਸ ਦੇ ਪਿੱਛੇ ਆ, ਕਿਹਨਾਂ ਮੁਲਕਾਂ ਦੇ ਉਹ ਵੀਜ਼ੇ ਬੰਦ ਕਰ ਰਹੇ ਹੈਗੇ ਆ, ਕਿਹਨਾਂ ਦੇ ਉੱਤੇ ਜਿਹੜੀ ਪੂਰੀ ਸਟ੍ਰਿਕਟਨੈਸ ਰੱਖੀ ਹੋਈ ਆ, ਉਹ ਇਹ ਕਾਰਨ ਆ ਵੀ ਉਹ ਇੱਥੇ ਆ ਕੇ ਜਿਹੜੇ ਸਾਡੇ ਰਿਸੋਰਸਿਸ ਆ ਉਹਨਾਂ ਨੂੰ ਵਰਤ ਰਹੇ ਹੈਗੇ। ਜੀ। ਤੇ ਹਰਜੋਤ ਸਿੰਘ ਜੀ, ਉਦਾਂ ਹੁਣ ਲੋਕ ਇਹ ਵੀ ਜਿਹੜੀਆਂ ਟਿੱਪਣੀਆਂ ਕਰ ਰਹੇ ਆ ਵੀ ਭਾਈ ਜੇ ਡਰੱਗ ਦੇ ਕਰਕੇ ਲੋਕ ਇੰਨੇ ਮਰ ਰਹੇ ਆ ਤੇ ਤੁਸੀਂ ਇਹ ਹਮਲਾ ਜਿਹੜਾ ਉਹ ਕੀਤਾ ਤੇ ਭਾਈ ਹੈਲਥ ਕੇਅਰ ਨਾ ਮਿਲਣ ਕਰਕੇ ਜਿਹੜੇ ਲੋਕ ਇੰਨੇ ਮਰਦੇ ਆ ਤੇ ਭਾਈ ਉਹਦੇ ਤੇ ਵੀ ਕੋਈ ਐਕਸ਼ਨ ਲੈ ਲਓ। ਉਹ ਵੀ ਲੋਕ ਜਿਹੜੇ ਉਹ ਬਚਾਅ ਜਿਹੜੇ ਉਹ ਲੈਣੇ ਚਾਹੀਦੇ ਆ, ਉਹਦੇ ਤੇ ਵੀ ਕੋਈ ਨਾ ਕੋਈ ਐਕਸ਼ਨ ਲੈ ਲੈਣਾ ਚਾਹੀਦਾ ਆ। ਇਹ ਸਾਰੇ ਮਾਜਰੇ ਦੇ ਵਿੱਚ ਹਰਜੋਤ ਸਿੰਘ ਜੀ ਐਪਸਟੀਨ ਫਾਈਲਸ ਦਾ ਮਸਲਾ, ਅਫੋਰਡੇਬਲ ਹੈਲਥ ਕੇਅਰ ਦੀਆਂ ਸਬਸਿਡੀਜ਼ ਦਾ ਮਸਲਾ, ਇਹ ਕਿਤੇ ਨਾ ਕਿਤੇ ਪਿੱਛੇ ਜਿਹੜਾ ਉਹ ਪੈ ਗਿਆ ਆ। ਲੋਕ ਐਪਸਟੀਨ ਫਾਈਲਸ ਨੂੰ ਲੈ ਕੇ ਉਦੋਂ ਹੀ ਇਦਾਂ ਗੱਲਾਂ ਜਿਹੜੀਆਂ ਉਹ ਕਰ ਰਹੇ ਸੀਗੇ ਵੀ ਸ਼ੁੱਕਰਵਾਰ ਨੂੰ ਐਪਸਟੀਨ ਫਾਈਲਸ ਰਿਲੀਜ਼ ਹੋਣੀਆਂ ਤੇ ਕਹਿੰਦੇ ਵੀ ਵੀਰਵਾਰ ਨੂੰ ਇੱਕ ਦਿਨ ਪਹਿਲਾਂ ਪਤਾ ਲੱਗੂਗਾ ਵੀ ਅਮਰੀਕਾ ਨੇ ਕਿਹੜੇ ਮੁਲਕ ਤੇ ਹਮਲਾ ਜਿਹੜਾ ਉਹ ਕਰਤਾ ਤੇ ਆਪਾਂ ਵਾਰ ਦੇ ਵਿੱਚ ਜਿਹੜੇ ਉਹ ਜਾ ਰਹੇ ਆ। ਸੋ ਲੈਟਸ ਸੀ ਅੱਗੇ ਇਸ ਬਾਬਤ ਹੋਰ ਕੀ ਬਣਦਾ ਆ। ਇਹ ਕੁਝ ਕੁ ਚੀਜ਼ਾਂ ਜਿਹੜੀਆਂ ਉਹ ਨਾਲ ਚੱਲ ਰਹੀਆਂ ਜਿਹੜੇ ਲੋਕ ਆਖਦੇ ਆ।